ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਇਹ ਕਿਹਾ ਆ ਵੀ ਸਟੇਟ ਇਹ ਸੋਚ ਰਹੀ ਆ ਵੀ ਜਿਹੜੀ ਵੀ ਕੰਪਨੀ ਰਸ਼ੀਆ ਦੇ ਨਾਲ ਰਿਲੇਟਡ ਗੈਸ ਸਟੇਸ਼ਨਸ ਓਨ ਕਰਦੀ ਆ ਨਿਊ ਜਰਸੀ ਸਟੇਟ ਦੇ ਵਿੱਚ ਲੱਕ ਆਇਲ ਕਰਕੇ, ਸੋ ਉਹਦੇ ਅਗੇਂਸਟ ਵੀ ਉਹ ਐਕਸ਼ਨ ਲੈਣ ਜਾ ਰਹੇ ਹੈਗੇ ਆ। ਕਹਿੰਦੇ ਵੀ ਅਸੀਂ ਫਿਗਰ ਆਊਟ ਕਰਦੇ ਹਾਂ, ਮਰਫੀ ਸਾਹਿਬ ਕਹਿੰਦੇ ਆ ਜਿਹੜੇ ਗਵਰਨਰ ਆ, ਵੀ ਕੀ ਕੀਤਾ ਜਾ ਸਕਦਾ ਹੈਗਾ। ਇਸ ਟਾਈਮ 33 ਦੇ ਕਰੀਬ ਲਕੋਇਲ ਦੇ ਗੈਸ ਸਟੇਸ਼ਨ ਨਿਊ ਜਰਸੀ ਦੇ ਵਿੱਚ ਹੈਗੇ ਆ। ਇਹ ਫਰੈਂਚਾਈਜ਼ੀ ਕੀਤੀ ਉਹ ਆ ਨਿਊ ਜਰਸੀ ਦੀ ਇੱਕ ਫਰਮ ਵੱਲੋਂ। ਲਕੋਇਲ ਰਸ਼ੀਆ ਦੀ ਸਭ ਤੋਂ ਵੱਡੀ એનર્ਜੀ ਪ੍ਰੋਡਿਊਸਰ ਕੰਪਨੀ ਹੈਗੀ ਆ, ਜਿਸ ਦੇ 200 ਦੇ ਕਰੀਬ ਗੈਸ ਸਟੇਸ਼ਨਸ USA ਦੇ ਵਿੱਚ ਹੈਗੇ ਆ। ਰਸ਼ੀਆ ਤੇ ਯੂਕਰੇਨ ਨੇ ਤੀਜੀ ਵਾਰੀ ਫੇਰ ਗੱਲਬਾਤ ਕੀਤੀ ਹੈਗੀ ਆ ਬੈਲਾਰੂਸ ਦੇ ਵਿੱਚ। ਦੋਨਾਂ ਮੁਲਕਾਂ ਦੇ ਆਫੀਸ਼ੀਅਲਸ ਮਿਲੇ ਹੈਗੇ ਆ ਤਾਂ ਕਿ ਪੋਲਿਸ਼ ਬਾਰਡਰ ਦੇ ਲਾਗੇ ਵੀ ਲੋਕ ਉੱਥੋਂ ਕਿੱਦਾਂ ਨਿਕਲ ਸਕਦੇ ਹੈਗੇ ਆ, ਵਾਰ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈਗਾ, ਪਰ ਹਜੇ ਵੀ ਕੋਈ ਸਮਝੌਤਾ ਕਿਸੇ ਤਰ੍ਹਾਂ ਦਾ ਲੱਗਦਾ ਨਹੀਂ ਹੋਇਆ ਹੈਗਾ। ਅੱਜ ਸਾਡੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਨਾਟੋ ਮੈਂਬਰਸ ਨੂੰ, ਖਾਸ ਕਰਕੇ ਲਿਥੂਏਨੀਆ। ਕਹਿੰਦੇ ਵੀ ਜੇ ਤੁਹਾਡੇ ਉੱਤੇ ਅਟੈਕ ਹੋਇਆ ਇਹਦਾ ਮਤਲਬ ਇਹ ਆ ਵੀ ਪੂਰੇ ਨਾਟੋ ਦੇ ਉੱਤੇ ਅਟੈਕ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਡਾਇਰੈਕਟਲੀ ਉਹਨਾਂ ਨੇ ਕਿਹਾ ਵੀ ਜੇ ਕਿਸੇ ਵੀ ਨਾਟੋ ਮੈਂਬਰ ਮੁਲਕ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਰਸ਼ੀਆ ਵੱਲੋਂ ਤਾਂ ਪੂਰੇ ਹੀ ਫਿਰ ਉਸ ਦਾ ਜਵਾਬ ਦਿੱਤਾ ਜਾਊਗਾ। ਕੈਨੇਡਾ ਆਪਣੇ ਗੁਆਂਢੀ ਮੁਲਕ ਦੀਆਂ ਫੋਰਸਸ ਵੀ ਪਰਸਨਲ ਜਿਹੜੇ ਇਸ ਫੋਰਸਸ ਦੇ ਹੈਗੇ ਆ ਲੋਕ ਕੰਮ ਕਰਦੇ ਆ, ਉਹਨਾਂ ਨੇ ਲੀਥਲ ਤੇ ਨਾਨ ਲੀਥਲ ਏਡ ਯੂਕਰੇਨ ਨੂੰ ਜੋ ਜਾ ਰਹੀ ਆ ਉਸ ਨੂੰ ਅਪਲੋਡ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਸੋ ਇਹਦੇ ਵਿੱਚ ਫੂਡ ਵੀ ਹੈਗਾ ਤੇ ਹੋਰ ਆਪਾਂ ਇਹ ਕਹਿ ਸਕਦੇ ਹਾਂ ਹਥਿਆਰ ਵੀ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਗੱਲਬਾਤ ਕਰਨ ਜਾ ਰਹੇ ਆ ਬ੍ਰਿਟੇਨ, ਫਰਾਂਸ, ਜਰਮਨੀ ਦੇ ਸਾਰੇ ਲੀਡਰਸ ਦੇ ਨਾਲ ਯੂਕਰੇਨ ਦੇ ਸੰਬੰਧ ਦੇ ਵਿੱਚ। ਸੋ ਇਹ ਖਬਰ ਅੱਜ ਜਿਹੜੀ ਆ ਵਾਈਟ ਹਾਊਸ ਵੱਲੋਂ ਆਈ ਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਤੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵਾਈਟ ਹਾਊਸ ਸਿਚੁਏਸ਼ਨ ਰੂਮ ਦੇ ਵਿੱਚ 10:30 ਵਜੇ ਦੇ ਕਰੀਬ ਉਹ ਗੱਲਬਾਤ ਕਰਨਗੇ। ਇਸ ਵੇਲੇ ਜਿਹੜਾ ਸਭ ਤੋਂ ਖਤਰਨਾਕ ਸਿਚੁਏਸ਼ਨ ਬਣੀ ਹੋਈ ਆ ਉਹ ਜ਼ੈਪਰੋਜ਼ੀਆ ਪਲਾਂਟ, ਇਹ ਨਿਊਕਲੀਅਰ ਪਲਾਂਟ ਹੈਗਾ ਯੂਕਰੇਨ ਦੇ ਵਿੱਚ, ਜਿਸ ਦੇ ਉੱਤੇ ਰਸ਼ੀਆ ਨੇ ਆਪਣਾ ਕਬਜ਼ਾ ਕਰ ਲਿਆ ਆ। ਇੱਕ ਟਾਈਮ ਤੇ ਤਾਂ ਉੱਥੇ ਅੱਗ ਲੱਗ ਗਈ ਸੀ ਪਰ ਉਸ ਨੂੰ ਬੁਝਾ ਲਿਆ ਗਿਆ। ਸੋ ਪੂਰੀ ਦੁਨੀਆ ਉਸ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਨੂੰ ਲੈ ਕੇ ਆਪਣੇ ਤੇ ਖਤਰਾ ਮਹਿਸੂਸ ਕਰ ਰਹੀ ਆ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ ਇਹ ਕਿਹਾ ਆ ਵੀ ਉਹ ਯੂਕਰੇਨ ਤੇ ਰਸ਼ੀਆ ਦੀ ਅਥਾਰਟੀਜ਼ ਨੂੰ ਮਿਲਣ ਜਾ ਰਹੇ ਆ ਤਾਂ ਕਿ ਜੋ ਇਹ ਜ਼ੈਪਰੋਜ਼ੀਆ ਪਾਵਰ ਪਲਾਂਟ ਹੈਗਾ ਆ ਉਹਨਾਂ ਦਾ ਨਿਊਕਲੀਅਰ ਦਾ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੁੰਦਾ ਆ ਉਸ ਨੂੰ ਇਮੀਡੀਏਟਲੀ ਵਾਚ ਕੀਤਾ ਜਾਵੇ। ਸੋ ਵਾਚ ਡੌਗ ਵਾਂਗ ਉਸ ਨੂੰ ਦੇਖਣ ਜਾ ਰਹੇ ਆ, ਉਹਦੇ ਤੇ ਨਜ਼ਰ ਰੱਖ ਰਹੇ ਆ ਕਿਤੇ ਵੀ ਕੋਈ ਅਣਸਕਾਮੀ ਘਟਨਾ ਨਾ ਵਾਪਰੇ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਆ ਉਹ ਮੌਤ ਦਾ ਸ਼ਿਕਾਰ ਹੋ ਸਕਦੇ ਹੈਗੇ ਆ। ਰਸ਼ੀਆ ਨੇ ਇਹ ਕਿਹਾ ਬਾਰ-ਬਾਰ ਵੀ ਉਹਨਾਂ ਦਾ ਜੋ ਮਿਲਟਰੀ ਐਕਸ਼ਨ ਆ ਉਹ ਸਟਾਪ ਕੀਤਾ ਜਾ ਸਕਦਾ ਆ ਜੇ ਯੂਕਰੇਨ ਵਾਲੇ ਕੁਝ ਕੰਡੀਸ਼ਨਸ ਮੰਨ ਲੈਂਦੇ ਹੈਗੇ ਆ। ਸੋ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਇੱਕ ਇਹ ਕਿਹਾ ਆ ਵੀ ਯੂਕਰੇਨ ਦੇ ਜਿਹੜੇ ਰਿਫਿਊਜੀਜ਼ ਆ, ਯੂਕਰੇਨ ਤੋਂ ਜੋ ਲੋਕ ਭੱਜ ਰਹੇ ਆ, ਉਹਨਾਂ ਨੂੰ ਅਸੀਂ ਵੀਜ਼ਾ ਨਹੀਂ ਦੇਵਾਂਗੇ ਕਿਸੇ ਤਰ੍ਹਾਂ ਦਾ। ਸੋ ਇਹ ਨਹੀਂ ਹੋ ਸਕਦਾ ਵੀ ਯੂਕਰੇਨ ਤੋਂ ਜੋ ਆ ਰਹੇ ਆ ਤੇ ਉਹਨਾਂ ਨੂੰ ਵੀ ਵੀਜ਼ਾ ਦਿੱਤਾ ਜਾਵੇ, ਜਿਸ ਤਰ੍ਹਾਂ ਕੁਝ ਹੋਰ ਮੁਲਕ ਇਸ ਟਾਈਮ ਕਰ ਰਹੇ ਹੈਗੇ ਆ।